ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਜਿਹੜੇ ਲਾਈਵ ਚੱਲ ਰਹੇ ਨੇ। ਸੋ ਸਭ ਦਾ ਪਹਿਲਾਂ ਹੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐ ਲਖਵਿੰਦਰ ਸਿੰਘ ਪੰਨੂ ਜੀ ਕਹਿੰਦੇ ਨੇ ਕਿ ਪਿੰਡ ਲਾਹੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਹਿੰਦੇ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਗੁਰਪ੍ਰੀਤ ਬਰਾੜ ਜੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਅਮਰਜੀਤ ਸੈਣੀ ਜੀ ਵੀ ਫਤਿਹ ਬੁਲਾਉਂਦੇ ਨੇ। ਜਸਟਨ ਬਾਈਬਰ ਐਡਮਨ ਸਿੰਘ ਕਹਿੰਦੇ ਨੇ ਕਿ ਹੈਪੀ ਬਰਥਡੇ ਟੂ ਮਾਈ ਫਰੈਂਡ। ਉਹਨਾਂ ਦਾ ਕੋਈ ਫਰੈਂਡ ਹੈ, ਉਹਨਾਂ ਦਾ ਅੱਜ ਬਰਥਡੇ ਹੈ ਜੀ। ਹੈਪੀ ਬਰਥਡੇ। ਐਂਡ ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ। ਐਂਡ ਅਮਰਜੀਤ ਸੈਣੀ ਸਾਨੂੰ ਕਹਿੰਦੇ ਵੈਲਕਮ ਬੈਕ, ਥੈਂਕ ਯੂ ਸੋ ਮਚ। ਐਂਡ ਪਰਮਿੰਦਰ ਜੀ ਵੀ ਖਾਲਸਾ ਜ਼ਿੰਦਾਬਾਦ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ। ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ ਫਤਿਹ ਵੀ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਆ ਗਿਆ ਜਸਕੀਰਤ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਕਹਿੰਦੇ ਨੇ। ਐਂਡ ਗੁਰਨੇਕ ਨਿਚਰ ਜੀ ਕਹਿੰਦੇ ਨੇ ਆਪ ਸਭਨਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਮੈਸੇਜ ਆ ਗਿਆ ਸੁਰਿੰਦਰਪਾਲ ਸਿੰਘ ਜੀ ਕਹਿੰਦੇ ਸਿੱਖਾਂ ਲੀਡਰਾਂ ਨੂੰ ਸਿੱਧਾ ਨਿਸ਼ਾਨਾ ਮਿੱਥ ਲਿਆ ਇਹਨਾਂ ਨੇ। ਸੋ ਬਲਕਾਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਹਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਕਿਰਪਾਲ ਐਸ ਕਹਿੰਦੇ ਅਸਲ ਵਿੱਚ ਖਾਲਸੇ ਦੀ ਫਤਿਹ ਹੀ ਪੂਰੀ ਮਨੁੱਖਤਾ ਦੀ ਆਪਣੀ ਫਤਿਹ ਹੈ। ਸੋ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਕਹਿੰਦੇ 3 ਦਿਨ ਤੂੰ ਬਹੁਤ ਮਿਸ ਕਰਦਾ ਤੁਹਾਨੂੰ, ਅਸੀਂ ਵੀ ਮਿਸ ਕੀਤਾ ਤੁਹਾਨੂੰ। ਸੇਮ ਹੇਅਰ। ਐਂਡ ਨਰਿੰਦਰ ਖਾਲਸਾ ਜ਼ਿੰਦਾਬਾਦ। ਨਿਹੰਗ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਐਨ ਸੇਖੋ ਜੀ ਵੀ ਫਤਿਹ ਬੁਲਾਉਂਦੇ ਨੇ। ਜਸਬੀਰ ਬਿੰਦਰ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਰਾਜ ਐਸ ਜੀ ਕਹਿੰਦੇ ਨੇ ਡਾਕਟਰ ਸਾਹਿਬ ਇੰਡੀਆ ਗਵਰਨਮੈਂਟ ਹੈਜ਼ ਦੇਅਰ ਏਜੰਟ ਵਰਕਿੰਗ ਇਨ ਫੋਰਨ ਕੰਟਰੀਜ਼ ਆਲ ਵੈਸਟਰਨ ਕੰਟਰੀਜ਼ ਵਿਦਾਊਟ ਵੈਲਿਡ ਡਿਪਲੋਮੈਟਿਕ ਵੀਜ਼ਾ। ਪਲੀਜ਼ ਅਪੀਲ ਟੂ ਸਿੱਖ ਸੰਗਤ ਅਕਰੋਸ USA ਆਸਟ੍ਰੇਲੀਆ UK ਐਂਡ ਕੈਨੇਡਾ ਟੂ ਫਾਈਂਡ। ਐਂਡ ਫਿਰ ਇਹਨਾਂ ਦਾ ਮੈਸੇਜ ਕਹਿੰਦਾ ਸੱਚ ਇੰਡੀਵਿਜੂਅਲ ਐਂਡ ਰਿਪੋਰਟ ਦੈਮ ਟੂ ਦੇਅਰ ਇਮੀਗ੍ਰੇਸ਼ਨ ਡਿਪਾਰਟਮੈਂਟ। ਬਿਲਕੁਲ ਠੀਕ ਕਿਹਾ ਉਹਨਾਂ ਨੇ। ਔਰ ਵੈਸੇ ਪ੍ਰੈਜ਼ੈਂਟਲੀ ਤਾਂ ਨਾਰਥ ਅਮਰੀਕਾ ਕੈਨੇਡਾ ਔਰ UK ਚੋਂ ਰਾਹ ਏਜੰਟ ਕਿਕ ਆਊਟ ਕੀਤੇ ਨੇ। ਬਟ ਡਿਫਰੈਂਟ ਅੰਡਰ ਕਵਰਸ ਜਿਹੜੇ ਨੇ ਉਹ ਜ਼ਰੂਰ ਐਕਟਿਵ ਨੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਔਰ ਕਮਿਟੀ ਨੂੰ ਰਿਪੋਰਟ ਕਰਨਾ ਚਾਹੀਦਾ ਜੀ। ਇਸੇ ਤਰ੍ਹਾਂ ਜਸਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਬਲਕਾਰ ਸਿੰਘ ਜੀ ਵੀ ਫਤਿਹ ਹਮੇਸ਼ਾ ਇਸ ਤਰ੍ਹਾਂ। ਔਰ ਕਹਿੰਦੇ ਸਾਨੂੰ ਮਾਣ ਹੈ ਖਾਲਸਾਨੀ ਵੀਰਾਂ ਤੇ। ਵਾਹਿਗੁਰੂ ਜੀ ਇਹਨਾਂ ਤੇ ਮੇਰ ਪ੍ਰਿਆ ਹੱਥ ਰੱਖੋ। ਐਂਡ ਇੰਡੀਅਨ ਪਾਕ ਮਿਊਜ਼ਿਕ ਇੰਡਸਟਰੀ ਵਾਹਿਗੁਰੂ ਜੀ ਕਹਿੰਦੇ ਨੇ। ਜ਼ੋਰਾ ਰਾਏ ਕਹਿੰਦੇ ਨੇ ਕਿ ਗਵਰਨਮੈਂਟ ਆਫ ਖਾਲਸਾ ਜ਼ਿੰਦਾਬਾਦ। SFJ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਸਿੰਗਰ ਚਾ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਟੋਚਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਦੀਪ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਖਾਲਸਾ ਜ਼ਿੰਦਾਬਾਦ। ਬਲਬੀਰ ਖਲਸੀ ਵੀ ਫਤਿਹ ਬੁਲਾਉਂਦੇ। ਤਜਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ। ਸਤਿੰਦਰ ਪਾਉਲ ਜੀ ਕਹਿੰਦੇ ਨੇ ਇਮੀਡੀਏਟ ਇੰਟੈਂਸ਼ਨ ਟੂ ਡੀਪਲੀ ਟਰਬਲਿੰਗ ਮੈਟਰ ਕੰਸਰਨਿੰਗ ਸਰਟਨ ਕੰਟੈਂਟ ਔਰ Indian media that appears to justify the killings of Sikhs abroad. And ਫਿਰ ਜੋ ਬਲੋ ਕਹਿੰਦੇ ਨੇ ਅੰਕਲ ਜੀ you needed to get Malcolm Nance former CIA agent on your show so he can give you detail and explain it matter. ਹਾਂਜੀ ਹਾਂਜੀ। ਸੋ ਅੱਡ ਸ਼ੋਜ਼ ਤੇ ਆਇਆ ਔਰ ਕਾਫੀ ਵੋਕਲ ਹੈ। ਹਾਂਜੀ ਔਰ ਹਾਂਜੀ। ਐਂਡ ਤਜਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਹੰਗ ਸਿੰਘ ਜੀ ਕਹਿੰਦੇ ਨੇ ਇਹਨਾਂ 'ਚ ਕਿਸੇ ਦਾ ਮੂੰਹ ਤਾਂ ਕਮੇਟੀ ਵਾਲਾ ਲੱਗਦਾ ਨਹੀਂ ਜਿੱਦਾਂ ਅਸੀਂ ਪਿਕਚਰਸ ਵਗੈਰਾ ਦਿਖਾਈਆਂ ਰਹੇ ਹਾਂ। ਬਿਲਕੁਲ ਹਾਂਜੀ। ਸੋ ਜਤ ਸਿੰਘ ਜੀ ਵੀ ਕਹਿੰਦੇ ਨੇ ਇਹ ਬ੍ਰਾਹਮਣ ਕੌਮੇ ਹੈ ਹੀ ਸੌਰੀ ਅਬਾਊਟ ਦੈਟ। ਨਿਹੰਗ ਸਿੰਘ ਜੀ ਫਿਰ ਕਹਿੰਦੇ ਨੇ ਜਿਨ੍ਹਾਂ ਗੁਰੂ ਨਾਲ ਕਿੰਨਾ ਉਹਨਾਂ ਮੱਥਾ ਲਾਇਆ। ਹਾਂਜੀ ਹਾਂਜੀ। ਗੁਰਪ੍ਰੀਤ ਸਿੰਘ ਜੀ ਕਹਿੰਦੇ ਨੇ NPR ਰੇਡੀਓ ਇੰਟਰਵਿਊਡ ਹਰਜਿੰਦਰ ਸਿੰਘ ਸੋ ਕਾਲਡ ਸਿੱਖ ਸਕੋਲਰ ਅਬਾਊਟ ਪੰਨੂ ਅਸੈਸੀਨੇਟ but he failed to present a Sikh narrative. I recommended you to listen his interview and expose him. ਇਹਨਾਂ ਨੇ ਕਿਹਾ ਦੇਖੋ ਇਹ ਹੁੰਦਾ ਵੀ ਜਿਹੜਾ ਨੈਸ਼ਨਲ ਪਬਲਿਕ ਰੇਡੀਓ NPR ਜਾਂ ਇਹਨਾਂ ਦੇ ਦੂਸਰੇ ਅਦਾਰੇ ਇਹ
ਕਿਵੇਂ ਚੋਣ ਕਰਦੇ ਨੇ, ਕਿਹਨੂੰ ਲਿਆਉਂਦੇ ਨੇ। ਸਰਟਨਲੀ ਇਹਨਾਂ ਨੂੰ ਜਿਹੜੇ ਡਾਇਰੈਕਟਲੀ ਇਫੈਕਟਡ ਪਾਰਟੀ ਹੈ ਉਹਨਾਂ ਦੇ ਨਾਲ ਹੀ ਗੱਲ ਕਰਨੀ ਚਾਹੀਦੀ ਹੈ। ਜਿਹੜੇ ਅੱਜ ਕੱਲ੍ਹ ਬਹੁਤ ਸਾਰੇ ਸਕੋਲਰ ਦਾ ਚੋਗਾ ਪਾ ਕੇ ਬੈਠੇ ਨੇ, ਉਹ ਬੋਥ ਸਾਈਡਸ ਆਫ ਦਾ ਆਇਲ ਪਲੇ ਕਰ ਰਹੇ ਨੇ। ਉਹ ਹਿੰਦੁਸਤਾਨ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਨੇ ਤੇ ਸਿੱਖਾਂ 'ਚੋਂ ਵੀ ਆਪਣਾ ਹਲਵਾ ਮਾਂਡਾ ਚਲਾਉਣਾ ਚਾਹੁੰਦੇ ਨੇ। ਮੈਂ ਜ਼ਰੂਰ ਦੇਖਾਂਗਾ ਲਿੰਕ ਜੇ ਭੇਜਣਾ। ਹਾਂਜੀ, ਭੇਜ ਸਕਦੇ ਨੇ, ਤੁਸੀਂ ਭੇਜ ਦਿਓ। ਜੇਪੀ ਸਿੰਘ ਫਤਿਹ ਬੁਲਾਉਂਦੇ ਨੇ। ਜਿੱਤ ਸਿੰਘ ਕਹਿੰਦੇ ਨੇ ਕਿ ਇਹਨਾਂ ਤੇ ਅਜੇ ਕਨਿਕਸ਼ਾ ਵਾਲੇ 에ਅਰ ਇੰਡੀਆ ਨੂੰ ਬੰਬਾਂ ਨਾਲ ਉਡਾਉਣ ਦਾ ਵੀ ਕੇਸ ਖੁੱਲੇਗਾ। ਹਾਂ, ਇਹ ਸਾਰੇ ਬਿਲਕੁਲ ਇਹ ਹੁਣ ਜਦੋਂ ਗਾਰਡੀਅਨ ਨੇ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਦੀ ਗੱਲ ਕੀਤੀ ਹੈ, ਸੋ ਵੀਲ ਹੈਵ ਟੂ ਗੋ ਬੈਕ ਅੰਟਿਲ K84 ਤੋਂ ਬਾਅਦ ਕਿਹੜੇ ਐਕਟ ਇਹਨਾਂ ਨੇ ਕੀਤੇ ਹੋਏ ਨੇ। ਬਿਲਕੁਲ। ਜਗਸੀਰ ਸਿੰਘ ਸਿੱਧੂ ਕਾਫੀ ਦਿਨਾਂ ਬਾਅਦ ਆਏ ਨੇ, ਵੈਲਕਮ ਬੈਕ ਐਂਡ ਫਤਿਹ ਬੁਲਾਉਂਦੇ ਨੇ। ਗੋਲਡੀ ਸਿੰਘ ਫਤਿਹ ਬੁਲਾਉਂਦੇ ਨੇ। ਸ਼ਿੰਦਾ, ਹਾਂਜੀ, ਦੈਟਸ ਇਟ, ਥੈਂਕ ਯੂ ਸੋ ਮਚ ਸਾਰਿਆਂ ਦਾ। ਹਾਂਜੀ, ਵੀਰ ਜਸਬੀਰ ਸਿੰਘ, ਦਵਿੰਦਰ ਸੰਧੂ, ਬੌਬ ਸਿੰਘ, ਸਾਰਿਆਂ ਨੇ ਫਤਿਹ ਬੁਲਾਈ ਹੈ। ਕਰੇਗਾ ਰਾਜ ਖਾਲਸਾ। ਉਹਨਾਂ ਨੇ ਕਿਹਾ ਕਿ ਚਾਣਕਿਆ ਨੀਤੀ ਮੁਗਲ ਸਾਮਰਾਜ ਵਾਲਿਆਂ ਕੋਲ ਮੁਗਲ ਸਾਮਰਾਜ ਵਾਲਿਆਂ ਰੋਲ ਕੇ ਰੱਖ ਦਿੱਤੀ ਸੀ, ਸਗੋਂ ਆਪਣੀਆਂ ਕੁੜੀਆਂ ਪੇਸ਼ ਕਰਦੇ ਸਨ ਕਿ ਅੰਗਰੇਜ਼ਾਂ ਵੇਲੇ ਵੀ ਚਾਣਕਿਆ ਨੀਤੀ ਖੂੰਜੇ ਲੱਗੀ ਰਹੀ। ਦੇਖੋ, ਹਕੀਕਤ ਇਹ ਹੈ ਵੀ ਇਹਨਾਂ ਦੀ ਚਾਣਕਿਆ ਨੀਤੀ ਫਿਰ ਵੀ ਕਾਮਯਾਬ ਰਹੀ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਰਹੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਇੰਨਾ ਵੱਡਾ ਮੁਲਕ ਅੰਗਰੇਜ਼ਾਂ ਤੋਂ ਉਹਨਾਂ ਨੇ ਲੈ ਲਿਆ ਜਿੰਨਾ ਈਵਨ ਅਸ਼ੋਕ ਦਾ ਵੀ ਐਮਪਾਇਰ ਨਹੀਂ ਸੀ, ਉਸ ਤੋਂ ਵੀ ਵੱਡਾ ਏਰੀਆ। ਸੋ ਇਹ ਚਾਣਕਿਆ ਨੀਤੀ ਹੈ ਕਿ ਵੀ ਵਿੱਚ ਵੜ ਕੇ ਸਿੱਖਾਂ ਨੂੰ ਉਹਨਾਂ ਨੇ ਮੋਹਰੇ ਬਣਾ ਕੇ ਰੱਖਿਆ ਔਰ ਅਲਟੀਮੇਟਲੀ ਜਦੋਂ ਰਾਜ ਲੈਣ ਦਾ ਵੇਲਾ ਆਇਆ, ਅਸੀਂ ਪਾਕਿਸਤਾਨ ਦੇ ਗਲ ਪੈ ਰਹੇ ਵੀ ਅਸੀਂ ਨਹੀਂ ਬਣਨ ਦੇਣਾ, ਤਾਂ ਉਹਨਾਂ ਨੇ ਸਾਂਭ ਲਿਆ ਸਾਰਾ ਮੁਲਕ। ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਆਜ਼ਾਦੀ ਜਾਂ ਗੁਲਾਮੀ, ਤੁਹਾਡੀ ਆਜ਼ਾਦੀ ਦਾ ਹਰ ਰਸਤਾ ਖਾਲਸੇ ਦੇ ਮਾਰਗ ਤੇ ਹੋ ਕੇ ਹੀ ਆਪਣੀ ਆਖਰੀ ਮੰਜ਼ਿਲ ਤੱਕ ਪਹੁੰਚਦਾ ਹੈ ਭਾਈ, ਕਿਉਂਕਿ ਅਕਾਲ ਰੂਪ ਖਾਲਸੇ ਦੇ ਰਸਤੇ ਤੇ ਚੱਲ ਕੇ ਹੀ ਤੁਹਾਨੂੰ ਆਜ਼ਾਦ ਰੂਪ ਮੁਕਤੀ ਪ੍ਰਸ਼ਾਦ ਪ੍ਰਾਪਤ ਹੁੰਦਾ ਹੈ ਭਾਈ। ਇਸ ਧਰਤੀ ਤੇ ਅਗਰ ਕੋਈ ਜ਼ਿੰਦਾ ਆਜ਼ਾਦ ਹਸਤੀ ਹੈ ਤਾਂ ਉਹ ਖਾਲਸਾ ਹੀ ਹੈ ਭਾਈ, ਬਾਕੀ ਤੇ ਸਭ ਸਾਰੀ ਉਮਰ ਦੁਨਿਆਵੀ ਗੁਲਾਮੀ ਵਿੱਚ ਜੀ ਕੇ ਮਰ ਜਾਂਦੇ ਹਨ ਭਾਈ। ਪਰ ਆਜ਼ਾਦੀ ਦਾ ਮੁੱਲ ਸੀਸ ਭੇਟ ਕਰਨਾ ਹੈ ਭਾਈ, ਕਿਉਂਕਿ ਆਜ਼ਾਦੀ ਦਾ ਸੌਦਾ ਇਸ ਤੋਂ ਘੱਟ ਵਿੱਚ ਨਹੀਂ ਹੋ ਸਕਦਾ। ਖਾਲਸਾ ਹੀ ਤੁਹਾਡੀ ਜੀਵਨ ਸ਼ਕਤੀ ਦਾ ਮੁੱਖ ਅੰਮ੍ਰਿਤ ਸਰੋਤ ਹੈ, ਜਿੱਥੇ ਵੱਖ-ਵੱਖ ਧਰਮ ਦੀਆਂ ਤਰੰਗਾਂ ਪੈਦਾ ਹੁੰਦੀਆਂ ਹਨ। ਫਿਰ ਉਹਨਾਂ ਨੇ ਨੋਟ ਕਿਹਾ, ਇਸ ਸੰਸਾਰ ਵਿੱਚ ਐਸਾ ਕੋਈ ਪਿੰਜਰਾ ਨਹੀਂ ਬਣਿਆ ਜੋ ਖਾਲਸੇ ਨੂੰ ਕੈਦ ਕਰ ਸਕੇ ਤੇ ਨਾ ਕੋਈ ਅਜਿਹੀ ਫੌਜ ਹੈ ਜੋ ਖਾਲਸੇ ਨੂੰ ਹਰਾ ਸਕੇ। ਆਖਿਰ ਵਿੱਚ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਭੇਟ ਕਰਕੇ ਆਪਣੀ ਸਦੀਵੀ ਆਜ਼ਾਦੀ ਚੁੱਕ ਲਵੋ ਭਾਈ, ਬਾਕੀ ਫੈਸਲਾ ਤੁਸੀਂ ਆਪ ਕਰ ਲਓ। ਤੁਹਾਡਾ ਬਹੁਤ ਸ਼ੁਕਰੀਆ। ਔਰ ਜਿਵੇਂ ਤੁਸੀਂ ਭਾਈ ਲਫ਼ਜ਼ ਦੇ ਨਾਲ ਆਪਣਾ ਹਰ ਫਿਕਰਾ ਐਂਡ ਕਰ ਦਿੰਦੇ, ਹੋਰ ਵੀ ਇਹੀ ਸਿੱਖੀ ਦਾ ਸਭ ਤੋਂ ਆਨਰ ਵੀ ਰਿਹਾ ਭਰਾ, ਇਸ ਲਈ ਭਾਈ ਸਾਹਿਬ ਸਭ ਤੋਂ ਆਨਰੇਬਲ ਟਾਈਟਲ ਰਿਹਾ। ਅੱਜ ਹਾਲਾਂ ਕਿਸੇ ਨੂੰ ਭਾਈ ਸਾਹਿਬ ਕਹੋ ਤਾਂ ਨਾਰਾਜ਼ ਹੋ ਜਾਂਦਾ, ਉਹਨੂੰ ਲੱਗਦਾ ਮੈਨੂੰ ਸੰਤ ਨਹੀਂ ਕਿਹਾ ਜਾਂ ਬ੍ਰਹਮ ਗਿਆਨੀ ਨਹੀਂ ਕਿਹਾ। ਔਰ ਇਸੇ ਤਰ੍ਹਾਂ ਇਲਾਜ ਚੌਧਰੀ ਕਹਿੰਦੇ ਨੇ ਲੌਂਗ ਲਿਵ ਖਾਲਿਸਤਾਨ ਮੂਵਮੈਂਟ, ਬਹੁਤ ਸ਼ੁਕਰੀਆ ਚੌਧਰੀ ਸਾਹਿਬ। ਖਾਲਸਾ ਜੀਪੀ ਸਿੰਘ ਕਹਿੰਦੇ ਨੇ ਭਾਈ ਖੰਡਾ ਬਾਰੇ ਤਾਂ ਇੰਡੀਆ ਟੁਡੇ ਦੀ ਪੱਤਰਕਾਰ ਨੇ ਜ਼ਹਿਰ ਦੇਣ ਬਾਰੇ ਅਤੇ ਭਾਈ ਅਮਰਤਪਾਲ ਸਿੰਘ ਦੇ ਦਿਮਾਗੀ ਤੌਰ ਤੇ ਠੀਕ ਨਾ ਹੋਣ ਦੀ ਉਸੇ ਤਰੀਕੇ ਨਾਲ ਖਬਰ ਬ੍ਰੇਕ ਕਰ ਦਿੱਤੀ ਸੀ ਜਿਵੇਂ ਪੰਨੂ ਸਾਹਿਬ ਦੇ ਐਕਸੀਡੈਂਟ ਦੀਆਂ ਖਬਰਾਂ ਭਾਰਤੀ ਮੀਡੀਆ ਨੇ ਚਲਾ ਦਿੱਤੀਆਂ ਸੀ। ਜਦੋਂ ਹੁਣ ਸਾਫ਼ ਹੋ ਗਿਆ ਕਿ ਗੁਪਤਾ ਉਹਨਾਂ ਦਿਨਾਂ 'ਚ ਹੀ ਸਾਜ਼ਿਸ਼ ਕਰ ਰਹੇ ਸੀ। ਬਿਲਕੁਲ ਠੀਕ ਉਹਨਾਂ ਨੇ ਕਿਹਾ। ਉਹਨਾਂ ਨੇ ਕਿਹਾ ਜੀ ਕਿਸੇ ਨੇ ਜ਼ਹਿਰ ਦਿੱਤਾ, ਫਿਰ ਉਹ ਖਬਰ ਗਾਇਬ ਕਰਤੀ ਉਹਨਾਂ ਨੇ, ਪਹਿਲਾਂ ਇਹੀ ਸੀ। ਔਰ ਇਹ ਸਾਰਾ ਕੋਆਰਡੀਨੇਟਡ ਇਹਨਾਂ ਦਾ ਪਾਰਟ ਸੀ। ਜਗਦੀਪ ਸਿੰਘ ਸੰਧੂ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਉਂਦੇ ਨੇ। ਮੇਘਰਾਜ ਸਿੰਘ ਉਹਨਾਂ ਦੀ ਲਿਖਤ ਅਸੀਂ ਡਿਸਕਸ ਕਰ ਚੁੱਕੇ ਹਾਂ ਪਹਿਲੇ ਸੈਗਮੈਂਟ, ਸੋ ਮੇਘਰਾਜ ਸਿੰਘ ਜੀ ਤੁਸੀਂ ਸੁਣ ਲੈਣਾ। ਔਰ ਕਰੇਗਾ ਰਾਜ ਖਾਲਸਾ ਫਿਰ ਕਹਿੰਦੇ ਨੇ ਡਾਕਟਰ ਸਾਹਿਬ ਗੁਜਰਾਤ ਦੀ ਪੁਲਿਸ ਕਹਿੰਦੀ ਗੁਪਤੇ ਉੱਪਰ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਹੁਣ ਤਾਂ ਕਈ ਕੁਝ ਕਹਿਣਗੇ। ਔਰ ਉਹਨਾਂ ਨੇ ਕਿਹਾ ਕਿ ਹੁਣ ਰਾਤ ਦਾ ਭੋਗ ਪਾ ਦਿੱਤਾ, ਹੁਣ ਗੁਰਦੁਆਰੇ ਸਿੱਖਾਂ ਦੇ ਹੱਥ ਆ ਜਾਣਗੇ। ਜੋ ਸਾਊਥ ਕੈਰੋਲਾਈਨਾ ਦੇ ਗੁਰਦੁਆਰੇ ਦੇ ਹਵਾਲੇ ਨਾਲ ਹੋਪਫੁਲੀ। ਔਰ ਰਿੰਕੂ ਚਾਲ ਉਹਨਾਂ ਨੇ ਫਤਿਹ ਬੁਲਾਈ ਹੈ। ਕਮਲਜੀਤ ਕੌਰ ਉਹਨਾਂ ਨੇ ਕਿਹਾ ਥੀਸ ਆਰ ਟ੍ਰੇਟਰਸ ਆਫ ਸਿੱਖਸ, ਜਿਹੜੇ ਗੁਰਦੁਆਰਿਆਂ 'ਚ ਸ਼ਹੀਦਾਂ ਦੀਆਂ ਫੋਟੋਆਂ ਲਹਾਉਂਦੇ ਨੇ ਔਰ ਰਿਸਟੇਨਿੰਗ ਆਰਡਰ ਲੈਂਦੇ ਨੇ। ਔਰ ਜਿਹੜੇ ਨੇ ਅਮਰੀਕ ਸਿੰਘ ਸਿੰਦਰ ਕਹਿੰਦੇ ਨੇ ਸਰਕਾਰੀ ਬੰਦੇ ਹੋਣੇ ਨੇ ਜੀ। ਫਿਰ ਸੋਹਣ ਸਿੰਘ ਮਾਲ, ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਬੌਬ ਸਿੰਘ ਉਹ ਲਿਖਦੇ ਨੇ ਕੌਮ ਲਈ ਮੰਦਭਾਗੀ ਖਬਰ, ਅਮਰ ਸ਼ਹੀਦ ਸਨ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਭਤੀਜੇ ਕੌਮੀ ਜਰਨੈਲ ਜਥੇਦਾਰ ਲਖਬੀਰ ਸਿੰਘ ਰੋਡੇ
72 ਸਾਲ ਦੀ ਉਮਰ ਵਿੱਚ ਲਾਹੌਰ ਪਾਕਿਸਤਾਨ ਵਿੱਚ ਅਕਾਲ ਚਲਾਣਾ ਕਰ ਗਏ। ਅਸੀਂ ਸਭ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਦੀ ਪਾਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਜਰਨੈਲ ਜਥੇਦਾਰ ਭਾਈ ਲਖਬੀਰ ਸਿੰਘ ਜੀ ਉਸ ਪਰਿਵਾਰ 'ਚੋਂ ਹਨ ਜਿਨ੍ਹਾਂ ਕਿਹਾ ਸੀ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਸੌਦੇ ਸਰੀਰਾਂ ਦੇ ਹੁੰਦੇ ਹਨ, ਜ਼ਮੀਰਾਂ ਦੇ ਨਹੀਂ। ਸਰੀਰ ਢਲ ਜਾਂਦੇ ਹਨ ਪਰ ਜ਼ਮੀਰ ਕਦੇ ਬੁੱਢੀ ਨਹੀਂ ਹੁੰਦੀ। ਸਮਾਂ ਬੀਤ ਗਿਆ ਹੈ ਪਰ ਸਾਡੀ ਮੰਗ ਅਤੇ ਸਾਡੇ ਅਕੀਦੇ ਅਜੇ ਵੀ ਜਵਾਨ ਹਨ। ਸਾਡੀ ਜ਼ਮੀਰ ਦੀ ਆਵਾਜ਼ ਹੈ ਕਿ ਚਾਹੇ ਹੁਕਮਰਾਨ ਸਾਨੂੰ ਮਾਰਨ, ਕਤਲ ਕਰਨ ਜਾਂ ਹਜ਼ਾਰਾਂ ਸਾਲ ਜੇਲ੍ਹ ਵਿੱਚ ਬੰਦ ਰੱਖਣ, ਪਰ ਬਾਹਰ ਆਉਂਦੇ ਹੀ ਹਵਾ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਣਗੇ ਤੇ ਆਜ਼ਾਦੀ ਦੀ ਅੱਗ ਹੋਰ ਪ੍ਰਬਲ ਹੋਏਗੀ। ਬਿਲਕੁਲ ਬਾਬ ਸਿੰਘ ਜੀ, ਤੁਸੀਂ ਠੀਕ ਫਰਮਾਇਆ। ਫਿਰ ਕਰੇਗਾ ਰਾਜ ਖਾਲਸਾ ਕਹਿੰਦੇ ਨੇ ਕਿ ਭਾਈ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਖਾਲਿਸਤਾਨ ਜਲਦੀ ਬਣਨ ਜਾ ਰਿਹਾ ਹੈ। ਇਹ ਸਾਨੂੰ ਯਤਨ ਕਰਨੇ ਪੈਣਗੇ। ਇਹ ਬ੍ਰਾਹਮਣ ਦੀ ਬੜੀ ਜਿਹੜੀ ਹੰਕਾਰੀ ਬਿਰਤੀ ਹੈ ਤੇ ਕੁੱਟੀ ਮੁੱਠ ਹੈ, ਇਹਨੂੰ ਮੁੱਠ ਨੂੰ ਖੋਲ੍ਹਣਾ, ਇਹਦੇ ਹੰਕਾਰ ਨੂੰ ਭੰਨਣਾ, ਇਹ ਟੁਗੈਦਰਨੈਸ ਦੇ ਨਾਲ ਹੀ ਸੰਭਵ ਹੋਏਗਾ। ਔਰ ਪ੍ਰਭ ਦਿਆਲ ਸਿੰਘ ਕਰੇਗਾ ਰਾਜ ਖਾਲਸਾ, ਉਹਨਾਂ ਨੇ ਫਿਰ ਕਿਹਾ ਕਿ ਜੀ ਭਾਈ ਖੰਡੇ ਦੀ ਸਿੱਖ ਟੌਕਸੀਕੋਲੋਜੀ ਕਿਉਂ ਨਹੀਂ ਕਰਾ ਸਕੇ। ਦੇਖੋ ਬਹੁਤ ਕੁਛ ਐਸਾ ਜਿਹੜਾ ਮੈਂ ਕਹਿਣਾ ਨਹੀਂ ਚਾਹੁੰਦਾ, ਹਾਲਾਂ ਅਸੀਂ ਉਦੋਂ ਵੀ ਇਹ ਕਿਹਾ ਸੀ ਕਿ ਭਾਈ ਇਹ ਮਰਡਰ ਹੈ ਔਰ ਲੇਕਿਨ ਇਹਦੇ ਤੇ ਕੋਈ ਬਹੁਤਾ ਜ਼ੋਰ ਦੇਣਾ ਬਣਦਾ ਸੀ, ਉਹ ਬਣਿਆ ਨਹੀਂ ਹੈ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ, ਡਾਕਟਰ ਸਾਹਿਬ ਟੈਰਰਿਸਟ ਗੁਪਤਾ ਇਜ਼ ਬੈਕ ਇਨ ਦਾ US, ਸਮਵਨ ਪੋਸਟਡ ਇਟ। ਆ ਗਿਆ ਹੋਏਗਾ ਕਿਉਂਕਿ ਚੈੱਕ ਰਿਪਬਲਿਕ ਨਾਲ ਅਮਰੀਕਾ ਦੇ ਬੜੇ ਦੋਸਤਾਨਾ ਸੰਬੰਧ ਨੇ ਔਰ ਆਲਰੇਡੀ ਉਹਨਾਂ ਨੇ ਅਮਰੀਕਨ ਏਜੰਟ ਤੋਂ ਉੱਥੇ ਬੈਠੇ ਹੀ ਸੀ ਜਦੋਂ ਉਹਨੂੰ ਉੱਥੇ ਫੜਿਆ। ਸੋ ਮੇਰਾ ਮੇਬੀ ਇਸ ਹਫਤੇ ਦੇ ਵਿੱਚ ਖਬਰਾਂ ਆ ਜਾਣਗੀਆਂ ਕਿਉਂਕਿ ਇਹਦਾ ਟ੍ਰਾਇਲ ਬਹੁਤ ਜਲਦੀ ਸ਼ੁਰੂ ਹੋ ਜਾਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।